ਦਰਸ਼ਕੋ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1913 ਚ ਅੱਜ ਦੇ ਦਿਨ ਗਦਰ ਪਾਰਟੀ ਦੀ ਸਥਾਪਨਾ ਹੋਈ ਔਰ ਮੈਂ ਇਹਦੇ ਬਾਰੇ ਜਦੋਂ ਫਰਦਰ ਰਿਸਰਚ ਕਰ ਰਿਹਾ ਸੀ ਕਿ ਜਿਨ੍ਹਾਂ ਨੇ ਗਦਾਰੀ ਕੀਤੀ, ਸਧਾਰਨ ਸਿੱਖ ਤਾਂ ਇੱਥੋਂ ਗਏ, ਜ਼ਮੀਨਾਂ ਵੀ ਛੱਡ ਗਏ, ਇਹਨਾਂ ਨੂੰ ਦੇ ਗਏ। ਆਰਗੇਨਾਈਜੇਸ਼ਨ ਕੰਮ ਪੰਜਾਬੀ ਹਿੰਦੂ ਜਾਂ ਬੰਗਾਲੀ ਹਿੰਦੂਆਂ ਦੇ ਕੋਲ ਸੀ ਔਰ ਲਗਭਗ ਸਾਰੇ ਹੀ, ਕੁਛ ਤਾਂ ਚੜ੍ਹੇ ਫਾਂਸੀ ਨਾਲ, ਪਰ ਜ਼ਿਆਦਾ ਟਰੇਟਰ ਸਾਬਤ ਹੋਏ, ਜਿਨ੍ਹਾਂ ਚੋਂ ਰਾਮਚੰਦਰ, ਹਰੰਬਾ ਲਾਲ ਗੁਪਤਾ, ਚੰਦਰਕਾਂਤ ਚੱਕਰਵਰਤੀ, ਔਰ ਜਰਮਨ ਸਰਕਾਰ ਨੇ ਵੀ ਕੋਈ ਪੈਸੇ ਪੂਸੇ ਦਿੱਤੇ, ਉਹ ਵੀ ਖਾ ਗਏ ਜੀ। 1942 ਚ ਅੱਜ ਦੇ ਦਿਨ ਸਰ ਕ੍ਰਿਪਸ ਨੂੰ ਜਿਹੜਾ ਸਿੱਖ ਵਫਦ ਨੇ ਮੰਗ ਪੱਤਰ ਦਿੱਤਾ ਦਿੱਲੀ ਦੇ ਵਿੱਚ। 1973 ਚ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ। 1979 ਚ 14 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ। 1965 ਚ ਹੋਈਆਂ ਸੀ ਔਰ ਬਾਅਦ ਫਿਰ 1979 ਤੋਂ ਬਾਅਦ ਫਿਰ 16-17 ਸਾਲ ਬਾਅਦ 1996 ਚ ਹੋਈਆਂ। ਬਾਦਲ ਨੇ ਸਰਕਾਰ ਸੀ ਇਹਨਾਂ ਦੀ 140 ਚੋਂ 132 ਸੀਟਾਂ ਲਈਆਂ। ਈਵਨ ਭਾਈ ਅਮਰੀਕ ਸਿੰਘ ਨੂੰ ਵੀ ਹਰਾਇਆ ਸਾਰੀ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰਕੇ। ਜੀ ਹਾਂ, ਟੋੜੇ ਦੀ ਗੱਲ ਕਰ ਰਹੇ ਸੀ, ਅੱਜ ਦੇ ਦਿਨ ਮਰਿਆ। 2004 ਚ ਜਦੋਂ ਕਾਰ ਸੇਵਾ ਹਰਮੰਦਰ ਸਾਹਿਬ ਦੇ ਸਰੋਵਰ ਦੀ ਸ਼ੁਰੂ ਹੋਈ ਤੇ ਟੋੜੇ ਦਾ ਸੰਗ ਕੁੱਟਿਆ ਗਿਆ, ਬਾਅਦ ਲੈ ਗਏ ਜਹਾਜ਼ 'ਚ, ਮਰ ਮੁਰ ਗਿਆ। 2014 ਚ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਉਮਰ ਕੈਦ ਕਨਵਰਟ ਹੋਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1831 ਚ ਅੱਜ ਦੇ ਦਿਨ ਕਿਊਬੈਕ ਐਂਡ ਮੌਂਟਰੀਆਲ ਇਹ ਸ਼ਹਿਰ ਦੇ ਤੌਰ ਤੇ ਇਨਕੋਰਪੋਰੇਟ ਹੋਏ ਜੀ। 1870 ਚ ਪਹਿਲੇ ਕਿਸੇ ਕਾਲੇ ਨੇ, ਜਿਹਦਾ ਨਾਮ ਥਾਮਸ ਸੀ, ਥਾਮਸ ਮੁੰਡੀ, ਉਹਨੇ ਪਹਿਲੀ ਵਾਰੀ ਅਮਰੀਕਾ ਦੇ ਨਿਊ ਜਰਸੀ ਸਟੇਟ ਚ ਵੋਟ ਪਾਈ। ਪਹਿਲੇ ਕਿਸੇ ਕਾਲੇ ਨੂੰ ਵੋਟ ਦਾ ਹੱਕ ਮਿਲਿਆ। 1899 ਦੇ ਵਿੱਚ 300 ਮੀਟਰ ਆਈਫਲ ਟਾਵਰ ਫਰਾਂਸ ਦੇ ਵਿੱਚ ਓਪਨ ਹੋਇਆ ਪੈਰਿਸ 'ਚ, ਜਿਹੜੀ ਕਿ ਫ੍ਰੈਂਚ ਰੈਵੋਲੂਸ਼ਨ ਦੀ ਯਾਦ ਹੈ। 1917 ਚ ਅਮਰੀਕਾ ਨੇ ਵਰਜਿਨ ਆਈਲੈਂਡਸ ਜਿਹੜੇ ਨੇ $25 ਮਿਲੀਅਨ ਚ ਡੈਨਮਾਰਕ ਤੋਂ ਖਰੀਦੇ। ਅੱਜ ਬੜਾ ਅੱਛਾ ਟੂਰਿਸਟ ਸਪੌਟ ਹੈ ਜੀ। 1918 ਚ ਪਹਿਲੀ ਡੇਲਾਈਟ ਸਰਵਿੰਗ ਟਾਈਮ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਉਸ ਦਾ ਜਿਹੜਾ ਇਨ ਇਫੈਕਟ ਹੋਇਆ। 1921 ਚ ਅੱਜ ਦੇ ਦਿਨ ਆਇਨਸਟਾਈਨ ਨੇ ਨਿਊਯਾਰਕ ਦੇ ਵਿੱਚ ਪਹਿਲੀ ਵਾਰ ਥਿਓਰੀ ਆਫ ਰਿਲੇਟਿਵਿਟੀ ਦੇ ਉੱਤੇ ਲੈਕਚਰ ਦਿੱਤਾ। 1949 ਚਰਚਲ ਨੇ ਕਿਹਾ ਕਿ ਐਟਮ ਬੰਬ ਜੇ ਸਾਡੇ ਕੋਲ ਨਾ ਹੁੰਦਾ ਤੇ ਹੁਣ ਤੱਕ ਰੂਸ ਨੇ ਸਾਰੇ ਯੂਰਪ ਤੇ ਕਬਜ਼ਾ ਕਰ ਲੈਣਾ ਸੀ ਜੀ। 1959 ਚ ਦਲਾਈ ਲਾਮਾ ਚੀਨ ਤੋਂ, ਤਿੱਬਤ ਤੋਂ ਦੌੜ ਕੇ ਭਾਰਤ ਚ ਉਹਨੇ ਸਿਆਸੀ ਪਨਾਹ ਲਈ। ਹੁਣ ਧਰਮਸ਼ਾਲਾ ਚ ਉਹਨੇ ਆਪਣੀ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ, ਜਲਾਵਤਨ ਸਰਕਾਰ, ਔਰ ਹਜ਼ਾਰਾਂ ਲਾਂਬੇ ਵੀ ਉੱਥੇ ਰਹਿੰਦੇ ਨੇ। 2004 ਦੇ ਵਿੱਚ ਗੂਗਲ ਨੇ ਆਪਣਾ ਜੀਮੇਲ ਅਕਾਊਂਟ ਸ਼ੁਰੂ ਕੀਤਾ, ਜਿਹੜਾ ਅੱਜ ਬਹੁਤ ਸਾਰੇ ਲੋਕ ਉਹਨੂੰ ਇਸਤੇਮਾਲ ਕਰਦੇ ਨੇ। ਔਰ 2014 ਚ ਯੂਐਸ ਗਵਰਨਮੈਂਟ ਨੇ ਕਿਹਾ ਕਿ ਓਬਾਮਾ ਕੇਅਰ ਜਿਹੜੀ ਹੈਲਥ ਇੰਸ਼ੋਰੈਂਸ ਹੈ ਉਹਦੇ ਲਈ ਅਸੀਂ 7 ਮਿਲੀਅਨ ਲੋਕਾਂ ਨੂੰ ਰਜਿਸਟਰ ਕਰਾਂਗੇ ਜੀ। ਇਹ ਵਰਲਡ ਹਿਸਟਰੀ ਜੀ। ਡਾਕਟਰ, ਸਾਡਾ ਅੱਜ ਦਾ ਸਵਾਲ ਹੈ, ਇਲੈਕਸ਼ਨ ਕਮਿਸ਼ਨ ਵੱਲੋਂ ਵੱਡੇ ਸਨਅਤੀ ਘਰਾਣਿਆਂ ਦੀ ਸਿਆਸੀ ਪਾਰਟੀਆਂ ਨੂੰ ਸਿੱਧੀ ਡੋਨੇਸ਼ਨ ਤੇ ਪਾਬੰਦੀ ਲਾਉਣ ਦੀ ਪ੍ਰਪੋਜ਼ਲ ਦਾ ਬੀਜੇਪੀ ਤੇ ਕਾਂਗਰਸ ਦੋਹਾਂ ਨੇ ਵਿਰੋਧ ਕੀਤਾ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਅਲਟੀਮੇਟਲੀ ਜਿਹੜੀ ਪਾਵਰ ਹੈ ਇੰਡੀਆ ਦੇ ਵਿੱਚ, ਅਮਰੀਕਾ 'ਚ ਵੀ ਇਹ ਗੱਲ ਕਿਤੇ ਹੱਦ ਤੱਕ ਜਿਹਨੂੰ ਸੌਫਟ ਮਨੀ ਇੱਥੇ ਕਹਿੰਦੇ ਨੇ, ਵੀ ਆਮ ਬੰਦਾ ਤਾਂ $1000 ਡੋਨੇਟ ਕਰ ਸਕਦਾ, ਲੇਕਿਨ ਬਿਗ ਕਾਰਪੋਰੇਸ਼ਨ ਜਿਹੜੀਆਂ ਨੇ ਉਹ ਸੌਫਟ ਮਨੀ, ਉਹਦੇ ਤੇ ਕੋਈ ਲਿਮਿਟ ਨਹੀਂ ਹੁੰਦੀ। ਔਰ ਜਦੋਂ ਵੀ ਇਲੈਕਟ੍ਰੀਕਲ ਰਿਫਾਰਮ ਹੋਣ ਲੱਗਦਾ ਇੱਥੇ ਦੋਨੋਂ ਹੀ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ, ਕਿਉਂਕਿ ਦੋਨੋਂ ਹੀ ਪੈਸੇ ਲੈ ਰਹੇ ਹੁੰਦੇ ਨੇ ਜੀ। ਔਰ ਇੰਟਰਸਟਿੰਗ ਗੱਲ ਇਹ ਹੈ ਵੀ ਇਲੈਕਸ਼ਨ ਕਮਿਸ਼ਨ ਨੇ ਇੰਡੀਆ ਦੇ ਨੇ, ਉਹਨੇ ਕਿਹਾ ਕਿ ਜੀ ਇਹ ਜਿਹੜੀ ਸੌਫਟ ਮਨੀ ਇੰਡਸਟਰੀਅਲ ਘਰਾਣਿਆਂ ਤੋਂ ਆਉਂਦੀ ਹੈ, ਜਿਵੇਂ ਹੁਣ ਅਸੀਂ ਜਿਹੜੀ ਤੰਬਾਕੂ ਇੰਡਸਟਰੀ ਨੇ ਪੈਸੇ ਦਿੱਤੇ ਮੋਦੀ ਨੂੰ, ਉਹਨਾਂ ਨੇ ਉਹਦੇ ਤੇ ਵਾਰਨਿੰਗ ਦੇ ਉੱਤੇ ਪਿਕਚਰ ਲਾਣੀ ਜਿਹੜੀ ਆ ਉਹੀ ਰੋਕ ਦਿੱਤੀ ਕਿ ਜੀ ਇਹ ਕੈਂਸਰ ਦਾ ਰਿਸਰਚ ਕਰਾਓ ਪਹਿਲਾਂ, ਕਿ ਵੀ ਇੰਡੀਆ ਦੇ ਵਿੱਚ ਰਿਸਰਚ ਹੋਏ ਵੀ ਤੰਬਾਕੂ ਕੈਂਸਰ ਕਰਦਾ ਜੀ। ਹੁਣ ਇਹੀ ਹਾਲ ਕਾਂਗਰਸ ਦਾ। ਸੋ ਜਦੋਂ ਇਲੈਕਸ਼ਨ ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਸੀ, ਜੇ ਇੱਧਰਲੇ ਖਰਚੇ ਦੱਸੋ, ਪੇਡ ਨਿਊਜ਼ ਨਹੀਂ ਲੱਗਣੀਆਂ ਚਾਹੀਦੀਆਂ, ਜਿਹੜੇ ਪੇਡ ਨਿਊਜ਼ ਅੱਜ ਕੱਲ੍ਹ ਲਵਾਉਂਦੇ ਨੇ ਸਿਆਸੀ ਪਾਰਟੀਆਂ, ਕੈਦ 4 ਸਾਲ ਕਰ ਦਿਓ, 6 ਸਾਲ ਉਹਦੇ ਤਾਂ ਸਾਰੇ ਸਹਿਮਤ ਸੀ। ਲੇਕਿਨ ਦੂਸਰੀਆਂ ਨਿੱਕੀਆਂ ਪਾਰਟੀਆਂ ਨੂੰ ਛੱਡ ਕੇ ਕਮਿਊਨਿਸਟ ਹੋਣ ਜਾਂ ਰੀਜਨਲ ਪਾਰਟੀਜ਼ ਹੋਣ, ਜਿਹੜੀਆਂ ਕਹਿੰਦੀਆਂ ਨੇ ਕਿ ਜੀ ਇਹ ਜਿਹੜੀ ਸੌਫਟ ਮਨੀ ਹੈ ਇਹ ਤੇ ਪਾਬੰਦੀ ਲਾਓ, ਪਰ ਇਹ ਦੋਨੋਂ ਇਕੱਠੀਆਂ ਹੋ ਗਈਆਂ, ਕਾਂਗਰਸ ਔਰ ਬੀਜੇਪੀ। ਨਾ ਜੀ ਨਾ, ਕਹਿੰਦੇ ਇਹ ਤਾਂ ਨਾ ਪਾਬੰਦੀ। ਹੁਣ ਇਹ ਜਿਹੜਾ ਕਰਪਸ਼ਨ ਦੀ ਜੜ ਹੈ, ਉਹ ਜਿਹੜੇ ਉੱਥੇ ਬੈਠੇ ਨੇ ਕ੍ਰਿਮੀਨਲ ਪਾਰਲੀਮੈਂਟ ਦੇ ਵਿੱਚ, ਉਹਨਾਂ ਦੇ ਕੋਲ ਤਾਂ ਨਹੀਂ ਪਾਵਰ ਵੀ ਉਹਨਾਂ ਨੇ ਲਾਅ ਬਣਾਉਣਾ ਜਾਂ ਬਣਿਆ ਕੋ ਹਟਾਉਣਾ। ਉਹਨਾਂ ਦੇ ਪਿੱਛੇ ਉਹ ਅੰਬਾਨੀ ਬੈਠੇ ਨੇ, ਤੰਬਾਕੂ ਇੰਡਸਟਰੀ ਬੈਠੀ ਹੈ, ਹੋਰ ਜਿਹੜੇ ਸਾਰੇ ਵੱਡੇ ਵੱਡੇ ਸਨਅਤੀ ਘਰਾਣੇ ਨੇ, ਜਿਨ੍ਹਾਂ ਨੇ ਦੋਨਾਂ ਪਾਰਟੀਆਂ ਨੂੰ ਹੀ ਜਿਹੜਾ ਉਹ ਪੈਸਾ ਦਿੱਤਾ ਹੋਇਆ। ਉਹਨਾਂ ਨੂੰ ਹੁੰਦਾ ਕਾਂਗਰਸ ਦੀ ਸਰਕਾਰ ਬਣ ਜਾਏ, ਇਹਨਾਂ ਦੀ ਬਣ ਜਾਏ, ਉਹਨਾਂ ਨੇ ਉਹਨੂੰ ਜਿਹੜਾ
ਉਹ ਅਲਟੀਮੇਟਲੀ ਆਪਣੇ ਮੁਤਾਬਕ ਚਲਾਣਾ ਹੁੰਦਾ ਹੈ। ਜੀ। ਸੋ ਇਹ ਖਬਰ ਤਾਂ ਲੰਬੀ ਹੈ, ਪਰ ਇਹ ਇਸ ਖਬਰ ਦਾ ਜਿਸਟ ਹੈ ਕਿ ਵੀ ਇਹਨਾਂ ਦੋਨੋਂ ਹੀ ਪਾਰਟੀਆਂ ਨੇ ਜਿਹੜਾ ਹੈ, ਕਾਂਗਰਸ ਨੇ ਵੀ ਕਿਹਾ ਕਿ ਜੀ देयर इज ऑलरेडी a cap on election spending of candidates and it is impractical and unnecessary to cap spending by parties, ਕਿ ਜੀ ਪਹਿਲਾਂ ਹੀ ਕੈਂਡੀਡੇਟਸ ਦੇ ਉੱਤੇ ਪਾਬੰਦੀ ਹੈ ਵੀ ਤੁਸੀਂ ਇੰਨਾ ਖਰਚ ਸਕਦੇ ਹੋ, ਇੰਨਾ ਨਹੀਂ ਖਰਚ ਸਕਦੇ। ਬੀਜੇਪੀ ਨੇ ਵੀ ਕਿਹਾ ਜੀ ਕਿ ਵੀ ਇਹ ਜਿਹੜਾ ਹੈ ਇਹ ਸੌਫਟ ਮਨੀ ਦੇ ਉੱਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਜੀ। ਸੋ ਇਹ ਚੋਰਾਂ ਦੀਆਂ ਪਾਰਟੀਆਂ ਔਰ ਠੱਗਾਂ ਦਾ ਪੈਸਾ ਤੇ ਚੋਰਾਂ ਨੂੰ ਦੇ ਕੇ ਠੱਗ ਤੇ ਚੋਰ ਰਲੇ ਹੋਏ ਨੇ ਤੇ ਆਮ ਜਿਹੜਾ ਸ਼ਹਿਰੀ ਹੈ ਉਸ ਦਾ ਕੌਣ ਰਖਵਾਲਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅਸੀਂ ਪਿਛਲੇ ਦਿਨਾਂ 'ਚ ਜਿਹੜੇ ਹੈ ਉਹ ਦੂਸਰੇ ਸ਼ਲੋਕ ਮਹੱਲਾ ਪੰਜਵਾਂ ਸ਼ਲੋਕ 12 ਤੇ ਵਧੇਕ ਉਹਨਾਂ ਦੀ ਸਮਾਪਤੀ ਹੋ ਗਈ ਸੀ। ਜੀ। ਗੁਰੂ ਗ੍ਰੰਥ ਸਾਹਿਬ 'ਚ 31 ਰਾਗਾਂ ਦੇ ਵਿੱਚ ਬਾਣੀ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਅਸੀਂ ਕਿਸੇ ਸਟੇਜ ਤੇ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਤੋਂ ਹੀ ਇਹ ਸਾਰੀ ਵਿਆਖਿਆ ਵਾਲੇ ਪਾਠ ਨੂੰ ਲਈਏ, ਪਰ ਮੇਰਾ ਇਹ ਯਤਨ ਸੀ ਕਿ 31 ਰਾਗਾਂ ਬਾਰੇ ਤਾਂ ਬਹੁਤ ਕੁਝ ਕਿਤੇ ਹੋਰ ਵੀ ਮਿਲਦਾ ਹੈ ਜਿਹੜੀ ਬਾਣੀ ਰਾਗਾਂ ਦੇ ਵਿੱਚ ਨਹੀਂ ਹੈ, ਜਿਨ੍ਹਾਂ ਦੇ ਵਿੱਚ ਜਿਵੇਂ ਸ਼ਲੋਕ 12 ਤੇ ਵਧੇਕ ਸੀ ਜਾਂ ਬਾਬਾ ਫਰੀਦ ਜੀ ਦੇ ਸ਼ਲੋਕ, ਔਰ ਜਿਵੇਂ ਉਸ 'ਚ ਚੌ ਬੋਲੇ ਨੇ ਜਾਂ ਸ਼ਲੋਕ ਸਹਿਸਕ੍ਰਿਤੀ ਨੇ, ਮਹੱਲਾ ਪਹਿਲਾ ਮਹੱਲਾ ਪੰਜਵਾਂ, ਉਹਨਾਂ ਨੂੰ ਪਿਕ ਕੀਤਾ ਜਾਏ। ਸੋ ਅੱਜ ਤੋਂ ਬਾਅਦ ਅਸੀਂ ਸ਼ਲੋਕ ਸਹਿਸਕ੍ਰਿਤੀ, ਇਹ ਸਹਿਸਕ੍ਰਿਤੀ ਇੱਕ ਵੱਖਰੀ ਜ਼ਬਾਨ ਹੈ ਜਿਹੜੀ ਕਿ ਪਾਲੀ ਪ੍ਰਾਕ੍ਰਿਤ ਇਹਨਾਂ ਦਾ ਮੇਲ ਸੀ, ਇਹ ਸੰਸਕ੍ਰਿਤ ਨਹੀਂ ਹੈ। ਜਦੋਂ ਦਿਆਨੰਦ ਨੇ ਨਾ ਪੱਖੀ ਗੱਲ ਗੁਰੂ ਨਾਨਕ ਸਾਹਿਬ ਬਾਰੇ ਕੀਤੀ, ਉਹਨੇ ਕਿਹਾ ਜੀ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਕਿਉਂਕਿ ਉਹਨੇ ਬਾਣੀ ਦੇ ਵਿੱਚ ਜਿਵੇਂ ਸਹਿਸਕ੍ਰਿਤੀ ਜਾਂ ਕੋਈ ਹੋਰ ਇਸ ਕਿਸਮ ਦੇ ਸ਼ਲੋਕਾਂ ਦਾ ਉਹਨੇ ਕਿਹਾ ਜੀ ਇਹ ਕਰੈਕਟ ਸੰਸਕ੍ਰਿਤ ਨਹੀਂ। ਹਾਲਾਂਕਿ ਇਹ ਸੰਸਕ੍ਰਿਤ ਨਹੀਂ ਹੈ, ਸੰਸਕ੍ਰਿਤ ਵੱਲ ਰੁਝਾਨ ਉਦੋਂ ਸੀ ਪੰਡਤਾਂ ਦਾ, ਪਰ ਇਹ ਕੁਦਰਤੀ ਬੋਲੀਆਂ ਪ੍ਰਾਕ੍ਰਿਤ ਸਹਿਸਕ੍ਰਿਤੀ ਲੋਕਾਂ ਦੇ ਵਿੱਚ ਜਿਹੜੀਆਂ ਨੇ ਲਿਟਰੇਚਰ ਦੇ ਹਵਾਲੇ ਨਾਲ ਇਸਤੇਮਾਲ ਹੁੰਦੀਆਂ ਸੀ। ਔਰ ਇਹ ਸ਼ਲੋਕ ਹੈ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ 1353 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤੇ ਹੈ। ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਏ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰੂ ਬਾਟ ਨਾ ਪਾਵੇ। ਜੀ। ਕਿ ਹੁਣ ਇਹ ਬ੍ਰਾਹਮਣ ਵੱਲ ਉਹਦੀ ਬ੍ਰਾਹਮਣ ਦੀ ਸ਼ਕਲ ਆਪਣੇ ਸਾਹਮਣੇ ਲੈ ਆਓ ਕਿ ਵੀ ਉਸ ਨੇ ਧੋਤੀ ਬੰਨੀ ਹੋਈ ਹੈ, ਡਬਲ ਲੋਇੰਡ, ਮੱਥੇ ਤੇ ਉਹਨੇ ਟਿੱਕਾ ਲਾਇਆ ਹੋਇਆ ਹੈ, ਉਹ ਉਹਦੀ ਬੁੱਤ ਦੀ ਪੂਜਾ ਵੀ ਕਰਦਾ ਹੈ, 3 ਵੇੜੇ ਜਿਹੜਾ ਸਵੇਰੇ ਦੁਪਹਿਰੇ ਸ਼ਾਮ ਗਾਇਤਰੀ ਵੀ ਪੜ੍ਹਦਾ ਹੈ ਔਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਬਗਲੇ ਦੀ ਤਰ੍ਹਾਂ ਸਮਾਧੀ ਲਾਉਂਦਾ ਹੈ ਔਰ ਇਹਦੇ ਚੋਂ ਰੱਬ ਨਹੀਂ ਨਿਕਲਣਾ ਹੈ। ਸੋ ਇਹ ਇਹਦਾ ਤਤਸਾਰ ਹੈ। ਪਰ ਉਹਨਾਂ ਨੇ ਬ੍ਰਾਹਮਣ ਵੱਲ ਹੀ ਜਿਹੜਾ ਇੱਕ ਰਿਚੁਅਲਿਸਟਿਕ ਬ੍ਰਾਹਮਣ ਹੈ ਜਿਹੜਾ ਸਿਰਫ ਕਰਮ ਕਾਂਡ ਇਸਤੇਮਾਲ ਕਰਦਾ ਹੈ, ਉਹਨੂੰ ਸੰਬੋਧਨ ਕਰਦੇ ਆ ਕਿਹਾ ਕਿ ਪੜ ਪੁਸਤਕ ਸੰਧਿਆ ਬਾਦਨ, ਕਿ ਤੂੰ ਸਕ੍ਰਿਪਚਰ ਪੜ੍ਹਦਾ ਹੈ, ਵੇਦ ਪੜ੍ਹਦਾ ਹੈ, ਸੰਧਿਆ ਕਰਦਾ, ਪ੍ਰੇਅਰ ਕਰਦਾ ਸਵੇਰੇ ਦੁਪਹਿਰੇ ਸ਼ਾਮ, ਬਾਦਨ ਫਿਰ ਬਹਿਸਾਂ ਕਰਦਾ, ਆਰਗੂਮੈਂਟ ਕਰਦਾ, ਸਿਲ ਪੂਜਸ ਬੁੱਤ ਪੂਜਦਾ, ਬਗਲ ਸਮਾਧਨ ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਬਹਿੰਦਾ, ਮੁਖ ਝੂਠ ਵਿਭੂਖਣ ਸਾਰੰਗ, ਤੂੰ ਝੂਠ ਇੰਨੇ ਖੂਬਸੂਰਤ ਤਰੀਕੇ ਨਾਲ ਬੋਲਦਾ ਜਿਵੇਂ ਕਿ ਸੋਨੇ ਦੇ ਗਹਿਣੇ ਬਣਾਏ ਹੁੰਦੇ ਨੇ, ਵਿਭੂਖਣ ਤੂੰ ਬਣਾ ਦਿੰਦਾ, ਔਰਨਾਮੈਂਟਲ ਫਾਲਸਹੁੱਡ, ਕਿ ਤੇਰਾ ਝੂਠ ਵੀ ਜਿਹੜਾ ਹੈ ਉਹ ਇੰਨਾ ਤੂੰ ਗਹਿਣੇ ਵਾਂਗ ਚਕਾਇਆ ਹੁੰਦਾ ਵੀ ਸੱਚ ਵਾਂਗ ਲੱਗਦਾ, ਇੰਨਾ ਤੂੰ ਝੂਠ ਬੋਲਦਾ ਔਰ ਇੰਨੇ ਸੁਚੱਜੇ ਢੰਗ ਨਾਲ ਝੂਠ ਬੋਲਦਾ, ਫਾਲਸਹੁੱਡ ਕਰਦਾ ਜੀ। ਤ੍ਰੈਪਾਲ ਤੇ ਹਾਲ ਵਿਚਾਰੰ, ਪਰ ਉਹ ਝੂਠ ਬੋਲਦੇ ਆ ਵੀ ਤੂੰ 3 ਵੇਲੇ ਆਪਣੀਆਂ ਪ੍ਰੇਅਰ ਸਵੇਰੇ ਦੁਪਹਿਰੇ ਸ਼ਾਮ ਕਰ ਰਿਹਾ ਹੁੰਦਾ, ਬਗਲੇ ਦੀ ਤਰ੍ਹਾਂ ਬੈਠਾ ਕਿ ਤੂੰ ਬਹੁਤ ਵੱਡਾ ਭਗਤ ਹੈ। ਗਲ ਮਾਲਾ ਤਿਲਕ ਲਾਟੰ, ਗਲੇ 'ਚ ਤੂੰ ਬੜੀ ਮਾਲਾ ਪਾਈ ਹੋਈ ਹੈ, ਕੋਈ ਰੁਦਰਾਕਸ਼, ਕੋਈ ਸ਼ਿਵ ਜੀ ਦਾ ਭਗਤ ਬਣਿਆ, ਕੋਈ ਵਿਸ਼ਨੂੰ ਦਾ ਬਣਿਆ, ਕਿਸੇ ਨੇ ਕੋਈ ਹੋਰ, ਤੇ ਤਿਲਕ ਲਲਾਟੰ, ਮੱਥੇ ਦੇ ਉੱਤੇ ਤਿਲਕ ਲਾਇਆ ਹੋਇਆ, ਦੋਏ ਧੋਤੀ ਬਸਤਰ ਕਪਾਟੰ, ਕਪਾਟ ਸਿਰ ਨੂੰ ਕਹਿੰਦੇ ਨੇ ਕਿ ਵੀ ਤੂੰ ਸਾਧਨਾ ਕਰਨ ਲੱਗੇ ਸਿਰ ਵੀ ਢੱਕ ਲੈਣਾ ਤੇ 2 ਧੋਤੀਆਂ ਜਿਹੜੀਆਂ ਨੇ ਲੋਇਨ ਕਲੋਜ਼ ਵੀ ਬੰਨਦਾ, ਰੱਖਦਾ ਵੀ ਆ 2 ਕੋਲ ਜੀ। ਜੋ ਜਾਨਸ ਬ੍ਰਹਮੰ ਕਰਮੰ, ਇਹਨਾਂ ਸਾਰੇ ਜੋ ਕੀ ਨਿਕਲਣੇ, ਜਿਹੜੀ ਅਸਲੀ ਗੱਲ ਹੈ ਉਹ ਤਾਂ ਨਿਰੰਕਾਰ ਨੂੰ ਜਾਣਨਾ, ਰੱਬ ਨੂੰ ਜਾਣਨਾ। ਜੋ ਜਾਨਸ ਬ੍ਰਹਮੰ ਕਰਮੰ, ਹੂਐਵਰ ਨੋਜ਼ ਵਾਹਿਗੁਰੂ, ਜਿਹਨੂੰ ਵੀ ਵਾਹਿਗੁਰੂ ਦਾ ਗਿਆਨ ਹੈ, ਸਭ ਫੋਕਟ ਨਿਸ਼ਚੋ ਕਰਮ, ਉਹਦੇ ਲਈ ਇਹ ਸਾਰੇ ਜਿਹੜੇ ਕਰਮ ਉੱਪਰਲੇ ਨੇ ਉਹ ਫੋਕਟ ਨੇ, ਫਜ਼ੂਲ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਕਹੋ ਨਾਨਕ ਨਿਸ਼ਚੋ ਧਿਆਈਏ, ਨਿਸ਼ਚੋ ਧਿਆਵੇ। ਗੁਰੂ ਨਾਨਕ ਸਾਹਿਬ ਐਂਡ 'ਚ ਕਹਿੰਦੇ ਨੇ ਤੇਰਾ ਸਾਰਾ ਫਰਾਡ ਵਾਲਾ ਕੰਮ ਹੈ,
ਜਿਹੜਾ ਨਿਸ਼ਚੇ ਦੇ ਨਾਲ, ਫੇਥ ਦੇ ਨਾਲ ਉਸ ਨਿਰੰਕਾਰ ਨੂੰ ਯਾਦ ਕਰਦਾ ਹੈ, ਬਿਨ ਸਤਗੁਰ ਬਾਟ ਨਾ ਪਾਵੇ, ਉਹਨੂੰ ਵਾਹਿਗੁਰੂ ਮਿਲਦਾ ਹੈ। ਔਰ ਉਸ ਨਿਸ਼ਚੇ ਤੱਕ ਪਹੁੰਚਾਉਣ ਦੇ ਲਈ ਵਾਟ ਰਸਤੇ ਨੂੰ ਕਹਿੰਦੇ ਨੇ, ਸਤਿਗੁਰੂ ਹੀ ਰਸਤਾ ਦੱਸਦੇ ਨੇ। ਜੇ ਸਤਿਗੁਰੂ ਦਾ ਦੱਸਿਆ ਰਸਤਾ ਇੱਕ ਜਗਿਆਸੂ ਨਿਸ਼ਚੇ ਦੇ ਨਾਲ ਉਸ ਨੂੰ ਟ੍ਰੈਡ ਕਰਦਾ ਹੈ, ਉਸ ਦੇ ਉੱਤੇ ਚੱਲਦਾ ਹੈ, ਤੇ ਫਿਰ ਜਿਹੜਾ ਕਹੋ ਨਾਨਕ ਨਿਸ਼ਚੋ ਤੇ ਆਵੇ, ਬਿਨ ਸਤਿਗੁਰੂ ਬਾਟ ਨਾ ਪਾਵੇ, ਤੇ ਫਿਰ ਉਸ ਦੇ ਲਈ ਉਹ ਰਸਤਾ ਖੁੱਲਦਾ ਹੈ। ਪਰ ਜੇ ਨਿਸ਼ਚਾ ਨਹੀਂ ਹੈ, ਸਤਿਗੁਰੂ ਦਾ ਸਹਾਰਾ ਨਹੀਂ ਹੈ, ਫੋਕਟ ਕਰਮ ਕਰਨੇ ਨੇ, ਤਿਲਕ ਲਾ ਲਿਆ, ਬਗਲੇ ਦੀ ਸਮਾਧੀ ਲਾ ਲਈ, ਤੇ ਫਿਰ ਰੱਬ ਇਵੇਂ ਨਹੀਂ ਮਿਲਦਾ। ਤੋ ਇਹੀ ਗੱਲ ਜਦੋਂ 10ਵੇਂ ਪਾਤਸ਼ਾਹ ਦੀ ਬਾਣੀ ਅਸੀਂ ਇਹ ਪੜ੍ਹਦੇ ਹਾਂ ਕਿ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੇ ਹੋ, ਬਖ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਰੱਬ ਤਾਂ ਪਿਆਰ ਦੇ ਨਾਲ ਮਿਲਦਾ, ਨਾ ਹੀ ਬਗਲੇ ਦੀ ਤਰ੍ਹਾਂ ਸਮਾਧੀ ਅੱਖਾਂ ਮੀਟ ਕੇ, ਨਾ ਹੀ ਥਾਂ ਥਾਂ ਤੇ ਤੀਰਥਾਂ ਤੇ ਨਹਾਉਣ ਦਾ, ਨਾ ਹੀ ਬੇਮਤਲਬ ਜਿਹੜਾ ਵਿਖਿਆ ਵਿਕਾਰਾਂ ਦੇ ਵਿੱਚ ਜਾਣ ਦਾ। ਤੇ ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਲਟੀਮੇਟਲੀ ਵਾਹਿਗੁਰੂ ਪਿਆਰ ਦੇ ਨਾਲ ਹੀ ਅਸੀਂ ਪਾਉਂਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਵਿਚਾਰ ਤੇ ਰਾਏ ਭੇਜੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।